ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰਿਆ। ਤਾਂ 1984 ਦੇ ਘੱਲੂਘਾਰੇ ਦੇ ਸਬੰਧ ਦੇ ਵਿੱਚ ਅਕਾਲ ਤਖਤ ਦੇ ਉੱਪਰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮੀ ਹਿੱਤਾਂ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਔਰ ਇੱਥੇ ਲਾਏ ਗਏ ਜਿਹੜੇ ਨਾਅਰੇ ਸੀ ਉਹਨਾਂ ਨੂੰ ਨਿਆਂ ਸੰਗਤ ਦੱਸਦਿਆਂ ਕਿਹਾ ਕਿ ਸਿੱਖ ਕੌਮ ਇਸ ਘਟਨਾ ਨੂੰ ਕਦੇ ਨਹੀਂ ਭੁੱਲ ਸਕਦੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਅਜਿਹੇ ਨਾਅਰੇ ਲਾ ਕੇ ਆਪਣੀ ਪੀੜ ਬਾਹਰ ਕੱਢ ਲੈਂਦੇ ਆ। ਔਰ ਇਹ ਵੀ ਕਿਹਾ ਕਿ ਇਸ ਦਿਨ ਨੂੰ ਸਾਕਾ ਨੀਲਾ ਤਾਰਾ ਅਤੇ ਬਲੂ ਸਟਾਰ ਦੀ ਜਗ੍ਹਾ 'ਤੇ 84 ਦਾ ਘੱਲੂਘਾਰਾ ਆਖਿਆ ਜਾਵੇ। ਬਹੁਤ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕੀਤੇ ਗਏ ਸੀਗੇ। ਦਰਬਾਰ ਸਾਹਿਬ ਦੇ ਆਲੇ ਦੁਆਲੇ, ਦਰਬਾਰ ਸਾਹਿਬ ਦੇ ਅੰਦਰ ਬਿਨਾਂ ਵਰਦੀ ਤੋਂ ਪੁਲਿਸ ਵਾਲੇ ਜਿਹੜੇ ਉਹ ਤਾਇਨਾਤ ਸੀ। ਜਦੋਂ 10 ਕੁ ਸਾਲ ਰਾਜ ਰਿਹਾ ਅਕਾਲੀ ਦਲ, ਬਾਦਲ ਅਤੇ ਭਾਜਪਾ ਦਾ, ਉਸ ਵੇਲੇ ਨਾਅਰੇ ਲਾਉਣ ਨੂੰ ਲੈ ਕੇ ਟਾਸਕ ਫੋਰਸ ਜਿਹੜੀ ਉਹ ਸਾਹਮਣੇ ਹੋ ਜਾਂਦੀ ਸੀ ਅਤੇ ਉਦੋਂ ਕੋਈ ਨਾਅਰਾ ਨਹੀਂ ਸੀ ਲਾਉਣ ਦਿੱਤਾ ਜਾਂਦਾ, ਨਹੀਂ ਸੀ ਬੋਲਣ ਦਿੱਤਾ ਜਾਂਦਾ। ਹੁਣ ਜਥੇਦਾਰ ਕਹਿੰਦੇ ਨਾਅਰੇ ਲਾਉਣਾ ਕੁਛ ਗਲਤ ਜਿਹੜਾ ਉਹ ਨਹੀਂ। ਇਹ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਤਹਿਤ ਦਿੱਤਾ ਗਿਆ ਬਿਆਨ ਜਿਹੜਾ ਉਹ ਹੋ ਸਕਦਾ ਹੈ। ਬਲਕਿ ਇੱਕ ਜਿਹੜਾ ਵਾਈਟ ਪੇਪਰ ਛਪਵਾਇਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਚਰਨ ਸਿੰਘ ਟੌੜਾ ਹੋਰਾਂ ਦੀ ਅਗਵਾਈ ਜਦੋਂ ਹੁੰਦੀ ਸੀ, ਉਦੋਂ ਉਹਨੂੰ ਕਦੇ ਵੀ ਜਿਹੜਾ ਰਿਲੀਜ਼ ਨਹੀਂ ਇੱਕ ਕਿਸਮ ਦੇ ਨਾਲ ਹੋਣ ਦਿੱਤਾ ਗਿਆ। ਰਿਲੀਜ਼ ਤਾਂ ਉਦੋਂ ਕਰਤਾ ਸੀਗਾ, ਪਰ ਤੁਸੀਂ ਇਹ ਕਹਿ ਲਓ ਕਿ ਉਹਨੂੰ ਵੰਡਿਆ ਨਹੀਂ ਜਾ ਸਕਿਆ। ਹੁਣ ਇਹ ਪਤਾ ਲੱਗਾ ਕਿ ਉਹਨੂੰ ਦੁਬਾਰਾ ਫੇਰ ਜਿਹੜਾ ਉਹ ਵੰਡਿਆ ਜਾ ਸਕਦਾ ਇਸ ਵਾਈਟ ਪੇਪਰ ਨੂੰ। ਇਹ ਵਾਈਟ ਪੇਪਰ ਜਿਹੜਾ ਸੀਗਾ ਲਗਭਗ 1982 ਤੋਂ ਲੈ ਕੇ ਸਾਕਾ ਨੀਲਾ ਤਾਰਾ ਤੱਕ ਇਹਦੇ ਵਿੱਚ ਘਟਨਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ, ਜਿਹਦੇ ਵਿੱਚ ਵੱਖ-ਵੱਖ ਅਖਬਾਰਾਂ ਦੀਆਂ ਰਿਪੋਰਟਾਂ ਤੋਂ ਇਹ ਘਟਨਾਵਾਂ ਇਹਨਾਂ ਨੂੰ ਸ਼ਾਮਲ ਇਹਦੇ ਵਿੱਚ ਕੀਤਾ ਗਿਆ ਸੀਗਾ। ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋਨਾ ਦੇ ਨਵੇਂ 1,14,460 ਨਵੇਂ ਕੇਸ ਸਾਹਮਣੇ ਆਏ ਆ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਬਾਅਦ ਕੇਸਾਂ ਦੀ ਸਭ ਤੋਂ ਘੱਟ ਗਿਣਤੀ ਆ। ਇਹਦੇ ਨਾਲ ਕੇਸਾਂ ਦੀ ਰੋਜ਼ਾਨਾ ਪੋਜ਼ੀਟਿਵਿਟੀ ਦੀ ਦਰ ਘਟ ਕੇ 5.62% ਦੀ ਰਹਿ ਗਈ ਆ। ਮਹਾਂਮਾਰੀ ਕਰਕੇ 2677 ਮੌਤਾਂ ਹੋਈਆਂ ਸਰਕਾਰੀ ਅੰਕੜਿਆਂ 'ਚ। ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਮਹਾਂਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2,88,09,339 ਹੋ ਗਈ ਆ, ਜਦੋਂ ਕਿ 2677 ਮੌਤਾਂ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਉਹ ਵੱਧ ਕੇ 3,46,759 ਹੋ ਗਈ ਹੈ। ਤਕਰੀਬਨ 42 ਦਿਨਾਂ ਤੋਂ ਬਾਅਦ ਮ੍ਰਿਤਕਾਂ ਦੀ ਇਹ ਸਭ ਤੋਂ ਘੱਟ ਗਿਣਤੀ ਆ। ਦੇਸ਼ 'ਚ ਇਲਾਜ ਦੇ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 15 ਲੱਖ ਤੋਂ ਘੱਟ ਜਿਹੜੀ ਰਹਿ ਗਈ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਕਰਕੇ 65 ਅਤੇ ਹਰਿਆਣੇ ਦੇ ਵਿੱਚ 48 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਦੇ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 15,076 ਅਤੇ ਹਰਿਆਣੇ ਦੇ ਵਿੱਚ 8712 ਦੇ ਉੱਤੇ ਪਹੁੰਚ ਗਿਆ। ਸਿਹਤ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ 1593 ਪੋਜ਼ੀਟਿਵ ਕੇਸ 24 ਘੰਟਿਆਂ 'ਚ ਪਾਏ ਗਏ, ਜਦੋਂ ਕਿ 3790 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ। ਇਸ ਵੇਲੇ ਸੂਬੇ ਦੇ ਵਿੱਚ 22,160 ਐਕਟਿਵ ਕੇਸ ਨੇ, ਜਿਨ੍ਹਾਂ ਦੇ ਵਿੱਚੋਂ 3255 ਦਾ ਆਕਸੀਜਨ ਰਾਹੀਂ, 684 ਦਾ L3 ਆਕਸੀਜਨ ਬੈੱਡ ਦੇ ਰਾਹੀਂ ਜਿਹੜਾ ਉਹ ਇਲਾਜ ਕੀਤਾ ਜਾ ਰਿਹਾ। ਇਹ ਅੰਕੜੇ ਸਰਕਾਰ ਦੇ ਵੱਲੋਂ ਜਿਹੜੇ ਜਾਰੀ ਕੀਤੇ ਗਏ ਆ। ਇਸ ਵੇਲੇ ਨੀਤੀ ਆਯੋਗ ਜਿਹੜਾ ਉਹਦਾ ਮੈਂਬਰ ਨੇ ਰਮੇਸ਼ ਚੰਦ ਨੇ ਇਹ ਗੱਲ ਕਹੀ ਆ ਕਿ ਕੋਵਿਡ-19 ਦੀ ਦੂਜੀ ਲਹਿਰ ਕਿਸੇ ਵੀ ਢੰਗ ਦੇ ਨਾਲ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਅਸਰਅੰਦਾਜ਼ ਨਹੀਂ ਕਰੂਗੀ। ਉਹਨੇ ਇਹ ਗੱਲ ਕਹੀ ਆ ਕਿ ਭਾਰਤ ਨੂੰ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ MSP ਬਾਰੇ ਨੀਤੀਆਂ ਨੂੰ ਦਾਲਾਂ ਦੇ ਪੱਖ ਦੇ ਵਿੱਚ ਬਣਾਉਣ ਦੀ ਲੋੜ ਹੈ। ਉਹਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਦੇ ਵਿੱਚ ਖੇਤੀ ਨੂੰ ਦਿੱਤੀ ਜਾਂਦੀ ਸਬਸਿਡੀ
कीमत ते तकनीक काफ़ी हद तक झोने, कणक ते गन्ने ਦੇ ਹੱਕ ਦੇ ਵਿੱਚ ਹੈ। ਉਹਨਾਂ ਵੀ ਕਿਹਾ ਕਿ ਖੇਤੀ ਖੇਤਰ ਦੀ ਵਿਕਾਸ ਦਰ 21-22 ਦੇ ਵਿੱਚ 3% ਤੋਂ ਵੱਧ ਰਹੂਗੀ। ਰਮੇਸ਼ ਚੰਦ ਨੇ ਇਹ ਗੱਲ ਕਹੀ ਹੈ ਕਿ ਪੇਂਡੂ ਇਲਾਕਿਆਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਫੈਲੀ, ਜਿਹਦੇ ਦੌਰਾਨ ਖੇਤੀ ਸੰਬੰਧੀ ਗਤੀਵਿਧੀਆਂ ਬਹੁਤ ਘਟ ਗਈਆਂ। ਉਹਨਾਂ ਵੀ ਕਿਹਾ ਕਿ ਪੇਂਡੂ ਇਲਾਕਿਆਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਕੋਵਿਡ-19 ਦੇ ਕੇਸ ਵਧਣੇ ਸ਼ੁਰੂ ਹੋ ਗਏ। ਮਈ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਤੇ ਕੁਝ ਸਬਜ਼ੀਆਂ ਤੇ ਬੇਮੌਸਮੀ ਫਸਲਾਂ ਤੋਂ ਬਿਨਾਂ ਨਾ ਤਾਂ ਕੋਈ ਫਸਲ ਬੀਜੀ ਜਾਂਦੀ ਹੈ, ਨਾ ਕਿਸੇ ਫਸਲ ਦੀ ਵਾਢੀ ਕੀਤੀ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਕਰੋਨਾ ਦੇ ਕੇਸ ਵਧਣ ਕਰਕੇ ਲੇਬਰ ਪਿੰਡਾਂ ਦੇ ਵਿੱਚ ਜਾ ਰਹੀ ਹੈ। ਇਹ ਲੇਬਰ ਰੋਜ਼ੀ ਰੋਟੀ ਕਮਾਉਣ ਲਈ ਖੇਤੀਬਾੜੀ ਸੈਕਟਰ ਲਈ ਕੰਮ ਕਰਨ ਦੀ ਇੱਛੁਕ ਹੈ। ਔਰ ਉਹਨਾਂ ਤਰਕ ਦਿੰਦਿਆਂ ਇਹ ਕਿਹਾ ਕਿ ਸਬੂਤ ਦੇ ਵਜੋਂ ਖੇਤੀਬਾੜੀ ਸੰਬੰਧੀ ਮਾਰਕੀਟ ਡਾਟਾ ਵੇਖ ਸਕਦੇ ਹੋ। ਹਰ ਥਾਂ ਖੇਤੀਬਾੜੀ ਸੰਬੰਧੀ ਬਾਜ਼ਾਰ ਵਾਂਗ ਕੰਮ ਕਰ ਰਿਹਾ। ਉਧਰ ਦੇਸ਼ ਦੇ ਨਾਮਵਰ ਅਰਥਸ਼ਾਸਤਰੀ ਤੇ ਖੇਤੀਬਾੜੀ ਮਾਮਲਿਆਂ ਦੇ ਮਾਹਰ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣਾ ਤਾਂ ਝੋਨੇ ਦਾ ਖਹਿੜਾ ਛੱਡਣਾ ਪਊਗਾ। ਉਹਨਾਂ ਝੋਨੇ ਦਾ ਬਦਲ ਦੱਸਦਿਆਂ ਕਿਹਾ ਕਿ ਦਾਲਾਂ, ਕਪਾਹ ਤੇ ਤੇਲ ਬੀਜਾਂ ਦੇ ਵੱਲ ਕਿਸਾਨਾਂ ਨੂੰ ਆਉਣਾ ਪਊਗਾ, ਤਦ ਹੀ ਪੰਜਾਬ ਦੇ ਪਾਣੀਆਂ ਤੇ ਜ਼ਮੀਨ ਨੂੰ ਬਚਾਇਆ ਜਾ ਸਕਦਾ ਹੈ। ਸਰਦਾਰਾ ਸਿੰਘ ਜੌਹਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਦਾਲਾਂ ਦੀ ਮਾਰਕੀਟ ਕੀਮਤ ਦੇਣੀ ਯਕੀਨੀ ਬਣਾਏ। ਝੋਨੇ ਹੇਠੋਂ ਰਕਬਾ ਘਟਾਉਣ ਲਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ। ਪਿਛਲੇ ਸਾਲ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਸੀ, ਜੋ ਇੱਕ ਰਿਕਾਰਡ ਹੈ। ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨਾ ਰਕਬਾ ਝੋਨੇ ਹੇਠ ਆਇਆ ਸੀ। ਇਹਦੇ ਵਿੱਚ 27.43 ਲੱਖ ਹੈਕਟੇਅਰ ਝੋਨਾ, 4.6 ਲੱਖ ਹੈਕਟੇਅਰ ਬਾਸਮਤੀ ਹੇਠ ਰਕਬਾ ਸੀ, ਜਦੋਂ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਝੋਨੇ ਹੇਠ ਰਕਬਾ 27.36 ਲੱਖ ਹੈਕਟੇਅਰ ਦੱਸਿਆ। ਉਹਨਾਂ ਕਿਹਾ ਕਿ ਸਰਕਾਰ ਦਾ ਝੂਠ ਉਦੋਂ ਫੜਿਆ ਗਿਆ ਜਦੋਂ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਨਿਕਲਿਆ, ਜਿਹੜਾ ਕਿ ਪਿਛਲੇ ਸਾਲ ਦੇ ਨਾਲੋਂ 1.5 ਲੱਖ ਹੈਕਟੇਅਰ ਜ਼ਿਆਦਾ ਸੀ। ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਿਹਾ ਕਿ ਚੌਲ ਜਿਹੜੇ ਅਸੀਂ ਦੂਜੇ ਸੂਬਿਆਂ ਨੂੰ ਭੇਜਦੇ ਹਾਂ, ਉਹ ਇੱਕ ਤਰ੍ਹਾਂ ਪੰਜਾਬ ਦੇ ਪਾਣੀਆਂ ਦੀਆਂ ਪੰਡਾਂ ਬੰਨ੍ਹ ਕੇ ਭੇਜ ਰਹੇ ਹਾਂ, ਜਿਹੜੇ ਇੱਕ ਭਵਿੱਖ ਦੀ ਖੇਤੀ ਲਈ ਖਤਰਨਾਕ ਸਾਬਤ ਹੋਣਗੀਆਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਝੋਨੇ ਦੇ ਬਦਲ ਵਜੋਂ ਦਾਲਾਂ, ਕਪਾਹ ਤੇ ਤੇਲ ਬੀਜਾਂ ਦੇ ਵੱਲ ਕਿਸਾਨਾਂ ਨੂੰ ਪਰਤਣਾ ਚਾਹੀਦਾ। ਜਿੱਥੇ ਪਾਣੀ ਦੀ ਲਾਗਤ ਘਟੇਗੀ ਉੱਥੇ ਜ਼ਮੀਨ ਉਪਜਾਊ ਜਿਹੜੀ ਹੋਊਗੀ। ਹੁਣ ਸਵਾਲ ਇਹ ਹੈ, ਕਿਸਾਨ ਇਸ ਗੱਲ ਨੂੰ ਮੰਨਣਗੇ ਤੇ ਜਿਹੜੀ ਸਰਕਾਰ ਹੈ ਉਹ ਕੀ ਦਾਲਾਂ ਵਗੈਰਾ ਦੇ ਉੱਤੇ MSP ਜਿਹੜੀ ਆ ਉਹ ਦੇਊਗੀ? ਕਿਉਂਕਿ ਜੇ MSP ਦਾਲਾਂ ਵਗੈਰਾ ਦੇ ਉੱਤੇ ਸਰਕਾਰ ਦਿੰਦੀ ਆ ਤੇ ਫਿਰ ਫੋਰਸਫੁਲੀ ਵੀ ਉਹ ਕਿਸਾਨਾਂ ਨੂੰ ਹਟਾਉਣ ਦੀ ਹੱਕਦਾਰ ਹੋਊਗੀ। ਜਿੰਨੀ ਦੇਰ ਤੱਕ ਤੁਸੀਂ ਬਦਲ ਨਹੀਂ ਦਿੰਦੇ ਉਨੀ ਦੇਰ ਤੱਕ ਫੋਰਸਫੁਲੀ ਵੀ ਨਹੀਂ ਹਟਾਇਆ ਜਾ ਸਕਦਾ। ਵਿਵਾਦਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਵਿਡ ਪੋਜ਼ਿਟਿਵ ਪਾਇਆ ਗਿਆ ਔਰ ਡੇਰਾ ਸਰਸਾ ਜਿਹੜਾ ਕਿ ਜਬਰ ਜਨਾਹ ਦੇ ਦੋਸ਼ਾਂ ਦੇ ਹੇਠ ਹਰਿਆਣੇ ਦੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ, ਉਹਨੂੰ ਗੁੜਗਾਉਂ ਦੇ ਮੇਦਾਂਤਾ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਦਾ ਟੈਸਟ ਪੋਜ਼ਿਟਿਵ ਪਾਇਆ ਗਿਆ। ਇਹ ਤੋਂ ਪਹਿਲਾਂ PGI ਰੋਹਤਕ ਦੇ ਵਿੱਚ ਟੈਸਟ ਕੀਤੇ ਗਏ। ਡੇਰਾ ਮੁਖੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ। ਗੁਰਮੀਤ ਰਾਮ ਰਹੀਮ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਜਿਹੜੀ ਉੱਚ ਸੁਰੱਖਿਆ ਵਾਲੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਹੈ। ਪਿਛਲੇ ਮਹੀਨੇ ਉਹਨੇ ਬਲੱਡ ਪ੍ਰੈਸ਼ਰ ਘਟਣ ਦੀ ਸ਼ਿਕਾਇਤ ਕੀਤੀ ਸੀ। PGI ਲਿਜਾਇਆ ਗਿਆ ਸੀ, ਉੱਥੇ ਉਹਨੇ ਕੋਵਿਡ ਟੈਸਟ ਕਰਾਉਣ ਤੋਂ ਨਾ ਕਰਤੀ ਸੀ। ਹੁਣ ਉਹਦਾ ਕੋਵਿਡ ਟੈਸਟ ਜਿਹੜਾ ਪੋਜ਼ਿਟਿਵ ਪਾਇਆ ਗਿਆ। ਜਦੋਂ ਕੋਵਿਡ ਟੈਸਟ ਪੋਜ਼ਿਟਿਵ ਹੋ ਗਿਆ ਤੇ ਕੁਆਰੰਟਾਈਨ ਰਹਿਣਾ ਪਊਗਾ, ਤੇ ਉਹਨੂੰ ਇੱਕ ਤਰੀਕੇ ਦੇ ਨਾਲ 14 ਦਿਨ ਦੇ ਵਾਸਤੇ ਬਾਹਰ ਕੱਢ ਲਿਆ ਗਿਆ। ਕਿਉਂਕਿ ਜਿਸ ਤਰੀਕੇ ਨਾਲ ਉਹਨੂੰ ਬਾਰ-ਬਾਰ ਬਾਹਰ ਕੱਢਿਆ ਜਾ ਰਿਹਾ, ਉਹਦੇ ਉੱਤੇ ਕਿੰਤੂ ਪਰੰਤੂ ਪਿਛਲੇ ਦਿਨਾਂ ਤੋਂ ਹੁੰਦੇ ਰਹੇ ਆ ਕਿ ਇਹ ਇੱਕ ਵਿਸ਼ੇਸ਼ ਰਾਜਨੀਤੀ ਦਾ ਹਿੱਸਾ ਹੈ। ਕਿਉਂਕਿ ਉਹਦਾ ਟੈਸਟ ਜਿਹੜਾ ਉਹ ਬਾਹਰ ਲਿਆ ਕੇ ਕਰਵਾਇਆ ਗਿਆ ਤੇ ਰੋਹਤਕ ਦੇ ਵਿੱਚ ਇਹ ਕਿਹਾ ਗਿਆ ਕਿ ਰੋਹਤਕ ਦੇ ਵਿੱਚ ਜਿਹੜੀ PGI ਆ ਉੱਥੇ ਕੋਵਿਡ ਦਾ ਇਲਾਜ ਹੈ ਨਹੀਂ ਗਾ, ਇਸ ਕਰਕੇ ਉਹਨੂੰ ਮੇਦਾਂਤਾ ਲਿਜਾਣਾ ਜ਼ਰੂਰੀ ਆ। ਹੁਣ ਮੇਦਾਂਤਾ ਦੇ ਵਿੱਚ ਜਿਹੜਾ ਉਹ ਰਹੂਗਾ। 4 ਲੇਬਰ ਕੋਡ ਅਗਲੇ ਕੁਝ ਮਹੀਨਿਆਂ ਦੇ ਵਿੱਚ ਅਮਲ ਦੇ ਵਿੱਚ ਆ ਸਕਦੇ ਆ, ਕਿਉਂਕਿ ਕੇਂਦਰ ਸਰਕਾਰ ਇਹਨਾਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਾਸਤੇ ਤਿਆਰੀ ਖਿੱਚ ਲਈ ਹੈ। ਇਹਨਾਂ ਲੇਬਰ ਕੋਡਾਂ ਦੇ ਕਾਨੂੰਨ ਦੀ ਸ਼ਕਲ ਲੈਣ ਤੋਂ ਬਾਅਦ ਮੁਲਾਜ਼ਮਾਂ, ਕਰਮਚਾਰੀਆਂ ਦੇ ਹੱਥਾਂ ਦੇ ਵਿੱਚ ਤਨਖਾਹ ਘੱਟ ਜੂਗੀ, ਜਦੋਂ ਕਿ ਕੰਪਨੀਆਂ ਦੀ ਪ੍ਰੋਵੀਡੈਂਟ ਫੰਡ ਦੇਣਦਾਰੀ ਜਿਹੜੀ ਉਹ ਵੱਧ ਜੂਗੀ। ਵੇਜਸ
ਕੋਡ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਤੇ ਪ੍ਰੋਵੀਡੈਂਟ ਫੰਡ ਦੀਆਂ ਗਿਣਤੀਆਂ ਮਿਣਤੀਆਂ ਕਰਨ ਦੇ ਢੰਗ ਤਰੀਕੇ ਦੇ ਵਿੱਚ ਵੀ ਅਹਿਮ ਤਬਦੀਲੀਆਂ ਆਉਣਗੀਆਂ। ਕਿਰਤ ਮੰਤਰਾਲੇ ਦੇ ਸਨਅਤੀ ਮੇਲਜੋਲ, ਤਨਖਾਹਾਂ, ਸਮਾਜਿਕ ਸੁਰੱਖਿਆ, ਪੇਸ਼ੇਵਰ ਸਿਹਤ ਸੁਰੱਖਿਆ ਤੇ ਕੰਮਕਾਜੀ ਹਾਲਾਤ ਦੇ ਬਾਰੇ 4 ਕੋਡਸ ਨੂੰ 1 ਅਪ੍ਰੈਲ 2021 ਨੂੰ ਲਾਗੂ ਕਰਨ ਲਈ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਹੈ। ਇਹ ਚਾਰੋਂ ਲੇਬਰ ਕੋਡ 44 ਕੇਂਦਰੀ ਕਿਰਤ ਕਾਨੂੰਨਾਂ ਦੀ ਥਾਂ ਲੈਣਗੇ। ਮੰਤਰਾਲੇ ਨੇ ਇਹਨਾਂ 4 ਕੋਡਸ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ, ਪਰ ਇਹਨਾਂ ਨੂੰ ਲਾਗੂ ਨਹੀਂ ਕੀਤਾ ਕਿਉਂਕਿ ਕਈ ਰਾਜ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹਨਾਂ ਕੋਡਸ ਨੂੰ ਨੋਟੀਫਾਈ ਕਰਨ ਦੀ ਸਥਿਤੀ ਦੇ ਵਿੱਚ ਨਹੀਂ। ਭਾਰਤ ਦੇ ਸੰਵਿਧਾਨ ਤਹਿਤ ਕਿਰਤ ਇੱਕੋ ਵੇਲੇ ਲਾਗੂ ਹੋਣ ਵਾਲਾ ਵਿਸ਼ਾ। ਕੇਂਦਰ ਤੇ ਜਿਹੜੇ ਸੂਬੇ ਨੇ ਉਹਨਾਂ ਨੂੰ ਆਪੋ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹਨਾਂ 4 ਕਿਰਤ ਕੋਡਸ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਇੱਕੋ ਵੇਲੇ ਨੇਮ ਨੋਟੀਫਾਈ ਕਰਨਾ ਹੋਊਗਾ। ਇਹ ਕਿਹਾ ਜਾ ਰਿਹਾ ਹੈ ਕਿ ਕਈ ਪ੍ਰਮੁੱਖ ਸੂਬਿਆਂ ਨੇ ਅਜੇ ਤੱਕ 4 ਕੋਡਸ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ। ਕੁਝ ਰਾਜ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਅੰਤਿਮ ਰੂਪ ਦੇਣ ਦੇ ਅਮਲ ਦੇ ਵਿੱਚ ਨੇ। ਕੇਂਦਰ ਸਰਕਾਰ ਸਦਾ ਲਈ ਰਾਜਾਂ ਦੀ ਉਡੀਕ ਨਹੀਂ ਕਰ ਸਕਦੀ। ਇਹਨਾਂ ਕੋਡਸ ਨੂੰ ਅਗਲੇ ਕੁਝ ਮਹੀਨਿਆਂ ਦੇ ਵਿੱਚ ਲਾਗੂ ਕਰਨ ਦੀ ਯੋਜਨਾਬੰਦੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ। ਮੌਜੂਦਾ ਸਮੇਂ ਰੁਜ਼ਗਾਰਦਾਤੇ ਆਮ ਕਰਕੇ ਵੇਜਸ ਨੂੰ ਕਈ ਭੱਤਿਆਂ ਦੇ ਵਿੱਚ ਵੰਡ ਦਿੰਦੇ ਆ, ਜਿਹਦੇ ਨਾਲ ਜਿਹੜਾ ਮੇਨ ਉਹਨਾਂ ਦੀ ਤਨਖਾਹ ਉਹ ਘੱਟ ਜਾਂਦੀ ਹੈ ਤੇ ਪ੍ਰੋਵੀਡੈਂਟ ਫੰਡ ਤੇ ਆਮਦਨ ਕਰ ਦੇ ਰੂਪ ਦੇ ਵਿੱਚ ਹੁੰਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਘੱਟ ਜਾਂਦੀ ਹੈ। ਇਹਦਾ ਰਾਜਾਂ ਦੇ ਉੱਤੇ ਤਾਂ ਅਸਰ ਬਹੁਤਾ ਨਹੀਂ, ਮਜ਼ਦੂਰਾਂ ਦੇ ਉੱਤੇ ਜਿਹੜਾ ਉਹ ਅਸਰ ਜ਼ਰੂਰ ਪਊਗਾ। ਗਲਤ ਪਾਲਿਸੀਆਂ ਕਹਿ ਲਓ, ਜਿੱਦ, ਹੱਠ ਕਹਿ ਲਓ ਕਿ ਟਿਕਾਊ ਵਿਕਾਸ ਦੇ 17 ਟੀਚਿਆਂ ਨੂੰ ਹਾਸਲ ਕਰਨ ਦੇ ਮਾਮਲੇ ਦੇ ਵਿੱਚ ਭਾਰਤ ਦੀ ਦਰਜਾਬੰਦੀ ਹੇਠਾਂ ਖਿਸਕ ਕੇ 117 ਦੇ ਉੱਤੇ ਪਹੁੰਚ ਗਈ ਹੈ। ਸੰਯੁਕਤ ਰਾਸ਼ਟਰ ਦੇ 193 ਮੁਲਕਾਂ ਨੇ 2030 ਦੇ ਏਜੰਡੇ ਦੇ ਵਜੋਂ 17 ਟੀਚੇ ਮਿੱਥੇ ਸੀਗੇ। ਇਹਦੇ ਸੰਬੰਧੀ ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੀ ਦਰਜਾਬੰਦੀ ਜਿਹੜੀ ਕਿ ਪਿਛਲੇ ਸਾਲ 115 ਸੀ, ਹੁਣ 2 ਥਾਵਾਂ ਦੇ ਉੱਤੇ ਡਿੱਗ ਪਈ ਆ। ਔਰ ਇਹਦੇ ਦਰਜਾਬੰਦੀ ਖਿਸਕਣ ਦੇ ਕਰਕੇ ਭੁੱਖ ਖਤਮ ਕਰਨ ਦੀਆਂ ਚੁਣੌਤੀਆਂ ਤੇ ਭੋਜਨ ਸੁਰੱਖਿਆ ਹਾਸਲ ਕਰਨ ਦੇ ਟੀਚਿਆਂ ਦੇ ਵਿੱਚ ਅੜਿੱਕਾ ਪੈਣਾ ਦੱਸਿਆ ਗਿਆ। ਲਿੰਗ ਸਮਾਨਤਾ, ਠੋਸ ਬੁਨਿਆਦੀ ਢਾਂਚਾ, ਟਿਕਾਊ ਸਨਅਤੀਕਰਨ, ਨਵੀਆਂ ਕਾਢਾਂ ਦੀ ਗੈਰ ਮੌਜੂਦਗੀ ਅਜਿਹੇ ਕਾਰਨ ਨੇ ਜਿਨ੍ਹਾਂ ਭਾਰਤ ਦੀ ਦਰਜਾਬੰਦੀ ਡਿੱਗੀ ਹੈ। ਕਿਉਂਕਿ ਸਰਕਾਰ ਦਾ ਜ਼ੋਰ ਜਿਹੜਾ ਉਹ ਇੱਕ ਫਿਰਕੇ ਦੀਆਂ ਭਾਵਨਾਵਾਂ ਭੜਕਾ ਕੇ ਚੋਣਾਂ ਜਿੱਤਣਾ, ਹਰ ਇੱਕ ਜਿਹੜਾ ਵਿਅਕਤੀ ਬੋਲਣ ਲਿਖਣ ਵਾਲਾ ਉਹਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾ ਦੇਣੀਆਂ, ਕਿਸੇ ਦੀ ਗੱਲ ਨਾ ਸੁਣਨੀ, ਉਸ ਪਾਸੇ ਵੱਲ ਧਿਆਨ ਜਿਹੜਾ ਉਹਨਾਂ ਦਾ ਰਿਹਾ, ਜਿਹਦੇ ਕਰਕੇ ਇਹ ਜਿਹੜੇ ਵਿਸ਼ੇ ਕਿਸੇ ਸਮੇਂ ਚਰਚਾ ਦੇ ਵਿੱਚ ਹੁੰਦੇ ਸੀ, ਲਿੰਗ ਸਮਾਨਤਾ, ਠੋਕ ਬੁਨਿਆਦੀ ਢਾਂਚਾ, ਟਿਕਾਊ ਸਨਅਤੀਕਰਨ, ਨਵੀਆਂ ਕਾਢਾਂ, ਇਹ ਤਾਂ ਕਿਤੇ ਗਵਾਚ ਗੂਚ ਗਈਆਂ। ਹਾਲਾਤ ਇਹ ਆ ਕਿ ਭਾਰਤ ਦਾ ਦਰਜਾ 4 ਦੱਖਣੀ ਏਸ਼ੀਆਈ ਮੁਲਕਾਂ ਭੂਟਾਨ, ਨੇਪਾਲ, ਸ੍ਰੀਲੰਕਾ ਤੇ ਬੰਗਲਾਦੇਸ਼ ਤੋਂ ਵੀ ਹੇਠਾਂ ਚਲੇ ਗਿਆ। ਭਾਰਤ ਦੇ SDG ਅੰਕ ਕੁੱਲ ਮਿਲਾ ਕੇ 100 ਦੇ ਵਿੱਚੋਂ 61.9 ਨੇ। ਦੀ ਸਟੇਟ ਆਫ ਇੰਡੀਆਜ਼ ਇਨਵਾਇਰਨਮੈਂਟ ਰਿਪੋਰਟ 2021 ਦੇ ਵਿੱਚ ਇਹ ਕਿਹਾ ਗਿਆ ਕਿ ਝਾਰਖੰਡ ਤੇ ਬਿਹਾਰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਪਛੜੇ ਹੋਏ ਨੇ। 2030 ਤੱਕ ਜਿਹੜੇ ਟੀਚੇ ਮਿੱਥਣ ਦੀ ਜਿਹੜੀ ਗੱਲ ਇਹਦੇ ਵਿੱਚ ਕਹੀ ਗਈ ਆ, ਇਹਨਾਂ ਰਾਜਾਂ ਦੀ ਤਿਆਰੀ ਜਿਹੜੀ ਸਭ ਤੋਂ ਪਛੜੀ ਹੋਈ ਹੈ 2030 ਤੱਕ, ਜਿਹੜੇ ਬਿਹਾਰ ਅਤੇ ਝਾਰਖੰਡ 5 ਤੇ ਬਿਹਾਰ 7 ਟੀਚੇ ਹਾਸਲ ਕਰਨ ਦੇ ਵਿੱਚ ਪਿੱਛੇ ਹੈ। ਕੇਰਲਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਅਜਿਹੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿਹੜੇ ਮਿੱਥੇ ਟੀਚੇ ਹਾਸਲ ਕਰਨ ਦੇ ਵੱਲ ਵਧ ਰਹੇ ਨੇ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਵਾਤਾਵਰਣ ਦੇ ਪੱਖ ਤੋਂ 180 ਮੁਲਕਾਂ ਦੇ ਵਿੱਚੋਂ 168ਵੇਂ ਨੰਬਰ ਦੇ ਉੱਤੇ ਹੈ। ਇਹ ਦਰਜਾਬੰਦੀ ਦੇ ਵਿੱਚ ਜਲਵਾਯੂ, ਹਵਾ ਪ੍ਰਦੂਸ਼ਣ, ਸਫਾਈ, ਪੀਣ ਵਾਲੇ ਪਾਣੀ ਵਰਗੇ ਪੈਮਾਨੇ ਰੱਖੇ ਜਾਂਦੇ ਨੇ। ਵਾਤਾਵਰਣ ਨੂੰ ਬਚਾਉਣ ਦੇ ਮਾਮਲੇ ਦੇ ਵਿੱਚ ਭਾਰਤ ਦਾ ਨੰਬਰ 172ਵਾਂ। ਔਰ ਯੇਲ ਯੂਨੀਵਰਸਿਟੀ ਦੀ EPI ਰਿਪੋਰਟ ਦੇ ਮੁਤਾਬਕ ਜੈਵ ਵਿਭਿੰਨਤਾ ਤੇ ਕੁਦਰਤੀ ਆਵਾਸ ਦੀ ਰਾਖੀ ਦੇ ਮਾਮਲੇ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਵੀ ਪਿੱਛੇ ਹੈ। ਕੁਦਰਤੀ ਵਾਤਾਵਰਣ ਪ੍ਰਣਾਲੀ ਨੂੰ ਬਚਾਉਣ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਰੈਂਕ 127 ਤੇ ਭਾਰਤ ਦਾ 148 ਦੇ ਉੱਤੇ ਜਿਹੜਾ ਉਹ ਚਲੇ ਗਿਆ।
ਹੁਣ ਭਗਤ ਪਤਾ ਨਹੀਂ ਇਸ ਮਾਮਲੇ ਦੇ ਉੱਤੇ ਕੀ ਕਹਿਣਗੇ ਕਿ ਪਾਕਿਸਤਾਨ ਜਿਹੜਾ ਉਹ ਮੂਹਰੇ ਕਿਵੇਂ ਜਿਹੜਾ ਆ ਗਿਆ। ਟੋਹਾਣਾ ਤੋਂ ਜੇਜੇਪੀ ਦੇ ਵਿਧਾਇਕ ਦਵਿੰਦਰ ਬਬਲੀ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਸਾਨ ਜਥੇਬੰਦੀਆਂ ਦਾ ਧਰਨਾ ਥਾਣਾ ਟੋਹਾਣਾ ਦੇ ਵਿੱਚ ਦੂਜੇ ਦਿਨ ਵੀ ਜਾਰੀ ਰਿਹਾ। ਹਰਿਆਣਾ ਪੁਲਿਸ ਦੀ ਅੜੀ ਵੇਖਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਰਕੇਸ਼ ਟਿਕਾਇਤ ਤੇ ਯੋਗਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਥਾਣੇ ਦੇ ਵਿੱਚ ਪੱਕੇ ਡੇਰੇ ਲਾਤੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਅੱਜ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸੂਬੇ ਦੇ ਸਾਰੇ ਥਾਣਿਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਿਕੈਤ ਨੇ ਕਿਹਾ ਕਿ ਟੋਹਾਣਾ ਪੁਲਿਸ ਦੇ ਵੱਲੋਂ ਗਲਤ ਢੰਗ ਦੇ ਨਾਲ ਗ੍ਰਿਫਤਾਰ ਕੀਤੇ ਕਿਸਾਨ ਆਗੂ ਰਵੀ ਆਜ਼ਾਦ ਤੇ ਵਿਕਾਸ ਨੂੰ ਰਿਹਾ ਕੀਤਾ ਜਾਵੇ। ਜੇ ਪੁਲਿਸ ਉਹਨਾਂ ਨੂੰ ਰਿਹਾ ਕਰਨ ਲਈ ਤਿਆਰ ਨਹੀਂ ਤਾਂ ਉੱਥੇ ਹਾਜ਼ਰ ਸਾਰੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਔਰ ਇਹ ਵੀ ਕਿਹਾ ਕਿ 7 ਜੂਨ ਨੂੰ ਅੱਜ ਤੋਂ ਸੂਬੇ ਭਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਰੇ ਥਾਣਿਆਂ ਦਾ ਘਿਰਾਓ ਕਰਨਗੇ। ਇਸ ਦੌਰਾਨ ਸਰਸਾ, ਫਤਿਆਬਾਦ, ਜੀਂਦ ਤੇ ਹਿਸਾਰ ਦੇ ਕਿਸਾਨ ਟੋਹਾਣਾ ਪਹੁੰਚਣਗੇ। ਆਖਿਆ ਗਿਆ ਕਿ ਹਰਿਆਣਾ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਵਿਚਕਾਰ 2 ਮੀਟਿੰਗਾਂ ਹੋਈਆਂ ਨੇ ਜਿਹੜੀਆਂ ਬੇਸਿੱਟਾ ਰਹੀਆਂ ਨੇ। ਵਿਧਾਇਕ ਦਵਿੰਦਰ ਬਬਲੀ ਨੇ ਮਾੜੀ ਸ਼ਬਦਾਵਲੀ ਲਈ ਮਾਫੀ ਮੰਗਦਿਆਂ ਆਪਣੀ ਸ਼ਿਕਾਇਤ ਵਾਪਸ ਲੈਣ ਦੇ ਬਾਰੇ ਕਿਹਾ, ਜਿਹਦੇ ਤੋਂ ਬਾਅਦ ਪੁਲਿਸ ਨੂੰ ਇਹ ਕੇਸ ਰੱਦ ਕਰਨਾ ਚਾਹੀਦਾ ਹੈ। ਇਹ ਕਿਸਾਨਾਂ ਦੇ ਆਗੂਆਂ ਦੀ ਮੰਗ ਹੈ। ਔਰ ਕਿਸਾਨ ਆਗੂ ਇਹ ਕਹਿੰਦੇ ਆ ਕਿ ਜਦੋਂ ਤੱਕ ਕਿਸਾਨ ਆਗੂਆਂ ਦੀ ਰਿਹਾਈ ਤੇ ਕੇਸ ਵਾਪਸੀ ਨਹੀਂ ਹੁੰਦੀ ਉਦੋਂ ਤੱਕ ਥਾਣੇ ਅੱਗੇ ਧਰਨਾ ਜਾਰੀ ਰਹੂਗਾ। 1 ਜੂਨ ਨੂੰ ਜੇਜੇਪੀ ਦੇ ਵਿਧਾਇਕ ਦਵਿੰਦਰ ਬਬਲੀ ਵੈਕਸੀਨੇਸ਼ਨ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਸੀ, ਜਿਨ੍ਹਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਵਿਧਾਇਕ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਬਬਲੀ ਨੇ ਕਿਸਾਨਾਂ ਨੂੰ ਗਾਲਾਂ ਕੱਢੀਆਂ। ਉਹਦੀ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ। ਕਿਸਾਨਾਂ ਤੋਂ ਟੇਢੇ ਜਿਹੇ ਢੰਗ ਦੇ ਨਾਲ ਬਬਲੀ ਨੇ ਮਾਫੀ ਮੰਗ ਲਈ, ਪਰ ਜਿਹੜੇ ਕਿਸਾਨ ਅਰੈਸਟ ਹੋਏ ਸੀ, ਹੁਣ ਕਿਸਾਨ ਇਹ ਕਹਿੰਦੇ ਆ ਕਿ ਪਹਿਲਾਂ ਉਹਨਾਂ ਨੂੰ ਜਿਹੜਾ ਉਹਦੀ ਰਿਹਾਈ ਉਹਨਾਂ ਦੀ ਕਰੋ। ਜਦੋਂ ਵਿਧਾਇਕ ਨੇ ਮਾਫੀ ਮੰਗ ਲਈ ਤੇ ਫਿਰ ਕੇਸ ਜਿਹੜਾ ਉਹ ਕੇਸ ਚੀਜ਼ ਦਾ ਇਹ ਗੱਲ ਜਿਹੜੀ ਆ ਉਹ ਕਿਸਾਨ ਕਹਿ ਰਹੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇੱਕ ਜਿਹੜੀ ਗਾਲਾਂ ਵਾਲੇ ਮਾਮਲੇ ਤੋਂ ਹਰਿਆਣੇ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ ਦੇ ਵਾਸਤੇ ਮੁਸੀਬਤ ਖੜੀ ਉਹ ਹੋ ਗਈ ਹੈ। ਕਾਂਗਰਸ ਦੇ ਸੂਬਾਈ ਆਗੂਆਂ ਦੀ ਫੁੱਟ ਹੁਣ ਹਲਕਿਆਂ ਦੇ ਪੱਧਰ ਦੇ ਉੱਤੇ ਪਹੁੰਚਣੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਦਰਮਿਆਨ ਚੱਲੀ ਖਿੱਚੋਤਾਣ ਧੜਿਆਂ ਦੇ ਵਿੱਚ ਵੰਡੀ ਗਈ ਹੈ। ਮਾਲਵੇ ਦੇ 44 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਨੂੰ ਕੇਂਦਰੀ ਟੀਮ ਅੱਗੇ ਰੱਜ ਕੇ ਭੰਡਿਆ। ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰਨ ਦੀ ਥਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਰਾਹੀਂ ਸ਼ਹਿਰਾਂ ਦੇ ਵਿੱਚ ਕੈਪਟਨ ਇੱਕ ਹੀ ਹੁੰਦਾ ਇਹਦੇ ਬੋਰਡ ਲਗਵਾਤੇ। ਇਹਨਾਂ ਬੋਰਡਾਂ ਦੇ ਵਿੱਚ ਉਪ ਮੁੱਖ ਮੰਤਰੀ ਦੇ OSD ਸੰਦੀਪ ਸਿੰਘ ਸਨੀ ਬਰਾੜ ਦੀ ਤਸਵੀਰ ਛਾਪੀ ਹੈ ਤੇ ਇਹ ਬੋਰਡ ਲਵਾਏ ਵੀ ਉਹਦੇ ਵੱਲੋਂ ਗਏ ਆ। ਕੈਪਟਨ ਦੇ ਪ੍ਰਚਾਰ ਲਈ ਲੱਗੇ ਬੋਰਡਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਜਾਂ ਕਿਸੇ ਹੋਰ ਟਕਸਾਲੀ ਕਾਂਗਰਸੀ ਆਗੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਾਂਗਰਸ ਦੀ ਸਥਿਤੀ ਸਿਆਸੀ ਤੌਰ 'ਤੇ ਪਹਿਲਾਂ ਵੀ ਬਹੁਤੀ ਚੰਗੀ ਨਹੀਂ ਸੀਗੀ। 3 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਕੁਸ਼ਲਦੀਪ ਢਿੱਲੋਂ ਇੱਕ ਅਜਿਹੇ ਉਮੀਦਵਾਰ ਸੀ ਜਿਹੜੇ ਚੋਣ ਜਿੱਤੇ। ਫਰੀਦਕੋਟ ਦੇ ਸੀਨੀਅਰ ਟਕਸਾਲੀ ਕਾਂਗਰਸੀ ਇਹ ਕਹਿੰਦੇ ਨੇ ਕਿ ਕਾਂਗਰਸ ਕਿਸੇ ਇੱਕ ਵਿਅਕਤੀ ਦੀ ਨਹੀਂ ਬਲਕਿ ਸਮੁੱਚੇ ਦੇਸ਼ ਦੇ ਵਰਕਰਾਂ ਤੇ ਆਗੂਆਂ ਦੀ ਜਿਹੜੀ ਉਹ ਪਾਰਟੀ ਹੈ। ਜਿਹੜਾ ਬੋਰਡ ਲਾਉਣ ਵਾਲਾ ਇਹ OSD ਹੈ ਉਹਦਾ ਇਹ ਕਹਿਣਾ ਹੈ ਕਿ ਉਹਨੇ ਇਹ ਬੋਰਡ ਆਪਣੇ ਪੱਧਰ ਦੇ ਉੱਤੇ ਲਵਾਏ ਨੇ, ਉਹਨੂੰ ਮੁੱਖ ਮੰਤਰੀ ਦਫ਼ਤਰ ਨੇ ਕੋਈ ਹਦਾਇਤ ਜਿਹੜੀ ਉਹ ਨਹੀਂ ਕੀਤੀ। ਉਹ ਚਾਹੇ ਇਲਾਕੇ ਹੀ ਚੱਲੇ ਪਰ ਸਭ ਨੂੰ ਪਤਾ ਕਿ ਇਹਦੇ ਪਿੱਛੇ ਸਿਆਸਤ ਜਿਹੜੀ ਆ ਉਹ ਧੜਿਆਂ ਦੀ ਕੰਮ ਕਰ ਰਹੀ ਹੈ। ਹਾਈ ਕਮਾਂਡ ਜਿਹੜੀ ਹੈ ਉਹਦਾ ਫੈਸਲਾ ਇੱਕ ਅੱਧੇ ਦਿਨ ਦੇ ਵਿੱਚ ਆਉਣ ਦੀ ਸੰਭਾਵਨਾ ਹੈ। ਜਿਹੜੀ ਇਸ ਵੇਲੇ ਬਿਆਨਬਾਜ਼ੀ ਪਹਿਲਾਂ ਹੋ ਰਹੀ ਸੀ ਉਸ ਮਾਮਲੇ ਦੇ ਉੱਤੇ ਸੀਜ਼ਫਾਇਰ ਹੈ, ਮਤਲਬ ਕਿ ਕੋਈ ਆਗੂ ਜਿਹੜਾ ਉਹ ਬਿਆਨ ਨਹੀਂ ਦੇ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇਹ ਪਤਾ ਲੱਗਾ ਕਿ ਲੰਚ ਡਿਪਲੋਮੈਸੀ ਦੁਬਾਰਾ ਸ਼ੁਰੂ ਕਰ ਸਕਦੇ ਆ ਆਪਣੇ ਨਾਲ ਜੋੜਨ ਦੇ ਵਾਸਤੇ, ਜਦੋਂ ਕਿ ਦੂਜਾ ਧੜਾ ਜਿਹੜਾ ਜਿਹਦੇ ਵਿੱਚੋਂ ਬਹੁਤੇ ਆਗੂ ਅਜੇ ਵੀ ਦਿੱਲੀ ਬੈਠੇ ਆ ਉਹ ਉੱਥੇ ਬੈਠ ਕੇ ਲਗਾਤਾਰ ਦਬਾਓ ਹਾਈ ਕਮਾਂਡ ਦੇ ਉੱਤੇ ਬਣਾ ਰਹੇ ਆ। ਇੱਕ ਤਾਂ
ਲੀਡਰਸ਼ਿਪ ਬਦਲਾਓ ਦੇ ਮਾਮਲੇ ਦੇ ਉੱਤੇ। ਦੂਸਰਾ ਜਿਹੜੀ ਤਿਗੜਮਬਾਜੀ ਆ ਉਹ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਜੇ ਮੰਤਰੀਆਂ ਦੇ ਵਿੱਚ ਕੋਈ ਰੱਦੋ ਬਦਲ ਹੁੰਦੀ ਹੈ ਤਾਂ ਫਿਰ ਉਹ ਆਪਣਾ ਨਾਮ ਕਿਵੇਂ ਇਹਦੇ ਵਿੱਚ ਪਵਾ ਸਕਣ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਦੁਬਾਰਾ ਕੱਲ੍ਹ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।